आजा बापू बह जा, घरे चलिया सी। तू चल, मैनू काम है। चल ठीक है, आ जी फिर। परनीत भैने आ गया तू? आहो आ गया। भैने रोटी पा दे, बड़ी भुख लगी है। खड़ जा, बापू नू धा लैन दे, इकट्ठे बैठ के खा लियो रोटी। ओ बापू जदों आऊगा आपे आके खा लूगा, तू मेरे लिए रोटी लेके आ बस। चल चंगा, फिर तेरे लिए पा देनी आ। आहो पा दे। ले आ हुण। ओ ले आई भरावा, आजा आजा। खा के दस किद्दां बनी है। आ ले, पहला तू ही खा ले। और कीरत, तेरे बापू ने खेत च जहर खा लिया, छेती भज। सत श्री अकाल जी। सत श्री अकाल ਤਾਂ ਠੀਕ ਹੈ, ਅੱਜ ਕੱਲ ਦਿਖਦਾ ਹੀ ਨਹੀਂ। जाना कित्थे है जी? थोड़े ही चित्ता खांदे हैं ਖਾਦਾ ਮੋੜਨਾ ਨਹੀਂ ਹੈ जी। ऐतकी फसल ठीक नहीं हुई। ਉਹ ਫਸਲ ਤੇਰੇ ਬਸ ਦੀ ਗੱਲ ਨਹੀਂ ਹੈ। ਆ ਸਾਰੀ ਜ਼ਮੀਨ ਮੇਰੀ ਹੈ, ਸਾਲਾ ਇੱਕ ਟੋਟਾ ਹੈ ਤੇਰਾ ਵਿੱਚ। ਚੁੱਪ ਕਰਕੇ ਆ ਟੱਕ ਮੇਰੇ ਨਾਮ ਲਾ ਦੇ। नहीं जी, ये मेरे बुजुर्गों की जमीन ਆ है। ਬਜ਼ੁਰਗ ਖੇਤਾਂ 'ਚ ਬੈਠੇ ਨੇ। ਕੱਲ ਤੱਕ ਕਰਜ਼ੇ ਦੇ ਪੈਸੇ ਜਾਂ ਫਿਰ ਜ਼ਮੀਨ ਦੇ ਕਾਗਜ਼ ਤਿਆਰ ਰੱਖੀ, ਨਹੀਂ ਤਾਂ ਸਣੇ ਟੱਬਰ ਅੱਗ ਲਾ ਕੇ ਫੂਕ ਦੂੰਗਾ। ਚਲੋ ਓਏ। हाय वे रब्बा, हुण जुगराज नूं देण लई पैसे मैं कित्थों लैके आवां? ओ सत श्री अकाल ताया, बह जा साडे कोल भी। ओ थानू यही काम है? ਆ ਤਾਇਆ ਤੈਨੂੰ ਖਬਰਾਂ ਸੁਣਾਈਏ। ਮਨਪ੍ਰੀਤ ਨੇ ਬਾਹਰ ਜਾਣ ਨੂੰ ਦਿੱਤੇ ਏਜੰਟ ਨੂੰ ਪੈਸੇ, ਤੇ ਏਜੰਟ ਮਨਪ੍ਰੀਤ ਦੀ ਘਰ ਵਾਲੀ ਨਾਲ ਫਰਾਰ। ਪਿੰਡ ਮਯਾਰੇ ਵਿੱਚ ਇੱਕ ਕਿਸਾਨ ਨੇ ਕੀਤੀ ਆਤਮ ਹੱਤਿਆ ਤੇ ਸਰਕਾਰ ਨੇ ਦਿੱਤਾ ਮੁਆਵਜ਼ਾ। मुआवजा पैसा जी? मैं मर जा तो मेरे घरदियां नूं भी पैसा मिल जाऊ। की बनेगा पंजाब? पैसा मिल जाऊ मेरे घरदियां नूं। ए ताया कित्थे चल गया? ਤਾਇਆ ਉੱਠ ਬੈ। भाई कीरत आया है। ਆ ਬਈ ਕੀਰਤ, ਕੀ ਹਾਲ ਹੈ? ਤੇਰੇ ਬਾਪੂ ਦਾ ਸੁਣ ਕੇ ਬੜਾ ਦੁੱਖ ਹੋਇਆ। ਕੀ ਕਰ ਸਕਦੇ ਆ ਜੀ, ਬਸ ਰੱਬ ਦਾ ਪਾਣਾ ਸੀ। ਉਹ ਮੈਂ ਤਾਂ ਸਾਰੇ ਪਿੰਡ ਨੂੰ ਆਖਦਾ ਕਿ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਤੇ ਮੈਨੂੰ ਦੱਸੇ।
ਇੰਨਾ ਪੈਸਾ ਇੰਨੀ ਜ਼ਮੀਨ ਉਹ ਮੈਂ ਕੀ ਛਾਤੀ ਤੇ ਰੱਖ ਕੇ ਲੈ ਜਾਣੀ ਐ। ਹੁਣ ਪਿੰਡ ਦਾ ਲਾਣੇਦਾਰ ਹੋਣ ਕਾਰਨ ਤੇਰੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਗਈ ਐ। ਸੋਚਿਆ ਮੈਂ ਤੇਰੇ ਲਈ ਕੁਛ ਐ ਕਰ, ਤੂੰ ਆਪਣੀ ਭੈਣ ਨੂੰ ਲੈ ਕੇ ਸ਼ਹਿਰ ਤੁਰ ਜਾ। ਤੇਰੀ ਨੌਕਰੀ ਦੀ ਗੱਲ ਕੀਤੀ ਐ, ਚੰਗੇ ਪੈਸੇ ਕਮਾਏਗਾ। ਇੱਥੇ ਕਿੱਥੇ ਮਿੱਟੀ 'ਚ ਮਿੱਟੀ ਹੁੰਦਾ ਫਿਰੇਗਾ। ਰਹੀ ਗੱਲ ਜ਼ਮੀਨ ਦੀ, ਤੇਰੀ ਜਿਹੜੀ ਉਹ ਰੋਡ ਵਾਲੀ ਜ਼ਮੀਨ ਹੈ ਉਹਦੇ ਸਾਰੇ ਆਲੇ ਦੁਆਲੇ ਮੇਰੀ ਜ਼ਮੀਨ ਹੈ ਤੇ ਇੱਕ ਵਿੱਚ ਤੇਰਾ ਛੋਟਾ ਜਿਹਾ ਟੋਟਾ। ਉਹ ਜ਼ਮੀਨ ਮੇਰੇ ਨਾਮ ਲਾ ਦੇ, ਤੇਰਾ ਕਰਜ਼ਾ ਖਤਮ ਹੋ ਜਾਊਗਾ। ਆ ਚੱਕੋ ਜੀ ਤੁਹਾਡੇ ਅੱਧੇ ਪੈਸੇ ਤੇ ਬਾਕੀ ਦੇ ਪੈਸੇ ਤੇ ਮੈਂ 1.5 ਮਹੀਨੇ ਤੱਕ ਮੋੜ ਦੂੰਗਾ। ਤੇ ਰਹੀ ਗੱਲ ਜ਼ਮੀਨ ਦੀ, ਬਾਪੂ ਦਾ ਮਰ ਗਿਆ ਤੇ ਪਿੱਛੇ ਜ਼ਮੀਨ ਛੱਡ ਗਿਆ ਤੇ ਜ਼ਮੀਨ ਤਾਂ ਜੀ ਮੈਂ ਵੇਚਣੀ ਨਹੀਂ। ਇਹ ਪੈਸੇ ਕਿੱਥੋਂ ਆਏ? ਇਹ ਜੀ ਪਿੰਡ ਦੀ ਪੰਚਾਇਤ ਨੇ ਬਾਪੂ ਤੇ ਮਰਨ ਤੇ ਮੁਆਵਜ਼ਾ ਦਿੱਤਾ ਸੀ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ, ਬਾਕੀ ਦੇ ਪੈਸੇ ਮੈਂ 1.5 ਮਹੀਨੇ ਤੱਕ ਮੋੜ ਦੂੰਗਾ। ਚੰਗਾ ਜੀ, ਮੈਂ ਚੱਲਦਾ। ਸਤਿ ਸ੍ਰੀ ਅਕਾਲ। ਲੱਤਾਂ ਤੋੜ ਦੋ ਮੇਰੇ ਸਾਲੇ ਦੀਆਂ, ਪੈਸੇ ਕਮਾਣੇ ਜੋਗਾ ਨਹੀਂ ਰਹਿਣਾ ਚਾਹੀਦਾ। ਉਹ ਤੁਸੀਂ ਇੱਥੇ ਕੀ ਕਰਦੇ ਹੋ? ਓਏ ਤੇਰੇ ਨਾਲ ਗੱਲ ਕਰਨ ਆਇਆ। ਜਿਹੜੀ ਵੀ ਗੱਲ ਕਰਨੀ ਆ ਬਾਹਰ ਆ ਕੇ ਕਰੋ। ਚੱਲੋ ਓਏ। ਛੱਡ ਓਏ। जनाब। ਸਤਿ ਸ੍ਰੀ ਅਕਾਲ। ਤੇਰੀ ਲੋੜ ਪੈ ਗਈ ਹੈ। हुक्म करो जनाब। ਇਹ ਹਰਨਾਮ ਸਿੰਘ ਦੇ ਮੁੰਡੇ ਦਾ ਕੁਝ ਨਾ ਕੁਝ ਤੇ ਕਰਨਾ ਪਵੇਗਾ। ਰੋਡ ਵਾਲੀ ਜ਼ਮੀਨ ਮੈਨੂੰ ਚਾਹੀਦੀ ਹੈ। हो जूगी जनाब। ਬਸ ਠੀਕ ਹੈ ਫਿਰ। थोड़े मतहत हैं। आज्ञा है जी। चंगा जनाब। ਵੀਰ ਜੀ ਦਵਾਈ ਲੈ ਲਓ। ਆ ਰੱਖ ਦੇ ਇੱਥੇ। ਵੀਰੇ ਸਭ ਠੀਕ ਤਾਂ ਹੈ ਨਾ? ਅੱਜ ਬੜਾ ਫਿਕਰ ਚ ਲੱਗਦਾ ਹੈ। ਹਰਨਾਮ ਸਿੰਘ ਦੇ ਮੁੰਡੇ ਕੀਰਤ ਨੇ ਬੜਾ ਦੁਖੀ ਕੀਤਾ। ਹੈਲੋ ਕੀਰਤ, ਹੈਲੋ। ਮੈਂ ਗੁਰਲੀਨ ਬੋਲਦੀ ਆ। ਹਾਂ ਗੁਰਲੀਨ। ਮੈਨੂੰ ਪਤਾ ਲੱਗਾ ਕੱਲ ਵੀਰ ਨੇ ਤੇਰੇ ਘਰ ਬਦਮਾਸ਼ ਭੇਜੇ ਸੀ। ਤੂੰ ਠੀਕ ਤਾਂ ਹੈ ਨਾ? ਹਾਂ ਮੈਂ ਠੀਕ ਹਾਂ। ਮੈਨੂੰ ਬਹੁਤ ਫਿਕਰ ਹੋ ਰਹੀ ਸੀ। ਤੂੰ ਫਿਕਰ ਨਾ ਕਰ। ਤੂੰ ਏਦਾਂ ਕਰ, ਮੈਨੂੰ ਹੁਣੇ ਪੁਰਾਣੀ ਮਸੀਤ ਆ ਕੇ ਮਿਲ। ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ। ਹੁਣੇ? ਚੱਲ ਠੀਕ ਹੈ, ਮੈਂ ਆਉਣਾ। ਚੰਗਾ, ਹੁਣ ਮੈਂ ਰੱਖਦੀ ਆ। ਠੀਕ ਹੈ। ਕੀਰਤ, ਚੰਗਾ ਹੋਇਆ ਤੂੰ ਆ ਗਿਆ। ਮੇਰਾ ਵੀਰ ਤੈਨੂੰ ਮਾਰਨ ਨੂੰ ਫਿਰਦਾ ਹੈ। ਤੂੰ ਛੇਤੀ ਤੋਂ ਛੇਤੀ ਵੀਰ ਦੇ ਪੈਸੇ ਮੋੜ ਦੇ। ਗੁਰਲੀਨ, ਫਿਕਰ ਤਾਂ ਮੈਨੂੰ ਵੀ ਬੜੀ ਹੈ। ਮੈਂ ਜੁਗਰਾਜ ਦੇ ਪੈਸੇ ਮੋੜਨੇ ਆ,
ਪਰ ਤੈਨੂੰ ਤਾਂ ਪਤਾ ਘਰ ਵਿੱਚ ਰੋਟੀ ਪਾਣੀ ਦਾ ਬੜਾ ਔਖਾ ਹੋਇਆ ਪਿਆ। ਮੈਂ ਸਮਝਦੀ ਹਾਂ ਕੀਰਤ, ਮੈਂ ਤੈਨੂੰ ਕਦੇ ਦੱਸਿਆ ਨਹੀਂ, ਪਰ ਤੈਨੂੰ ਮੈਂ ਬਹੁਤ ਪਿਆਰ ਕਰਦੀ ਹਾਂ। ਗੁਰਲੀਨ, ਪਿਆਰ ਤਾਂ ਮੈਂ ਵੀ ਤੈਨੂੰ ਬੜਾ ਕਰਦਾ, ਪਰ ਨਹੀਂ, ਪਹਿਲਾਂ ਮੈਂ ਜੁਗਰਾਜ ਦੇ ਪੈਸੇ ਮੋੜਨੇ ਆ। ਦੇਖ ਕੀਰਤ, ਮੇਰਾ ਵੀਰ ਕਰਦਾ 2 ਨੰਬਰ ਦਾ ਕੰਮ। ਕੱਲ ਮੈਂ ਤੈਨੂੰ ਸਮਾਨ ਲਿਆ ਦਾਂਗੀ ਤੇ ਨਾਲ ਇੱਕ ਪਤਾ ਵੀ ਦਵਾਂਗੀ। ਉਸ ਪਤੇ ਤੇ ਉਹ ਸਮਾਨ ਦੇ ਆ ਤੇ ਵੀਰ ਦੇ ਪੈਸੇ ਮੋੜ ਦੇ। ਨਹੀਂ ਗੁਰਲੀਨ, ਮੈਥੋਂ ਇਹ ਗਲਤ ਕੰਮ ਨਹੀਂ ਹੋਣਾ। ਇਹਦਾ ਮਤਲਬ ਤੂੰ ਮੈਨੂੰ ਪਿਆਰ ਹੀ ਨਹੀਂ ਕਰਦਾ, ਤੇ ਜੇ ਤੂੰ ਮੇਰੇ ਨਾਲ ਵਿਆਹ ਨਾ ਕੀਤਾ ਮੈਂ ਜ਼ਹਿਰ ਖਾ ਕੇ ਮਰ ਜਾਣਾ। ਨਹੀਂ ਕਮਲੀਏ, ਇਦਾਂ ਨਹੀਂ ਕਹਿੰਦੇ। ਚਲ ਠੀਕ ਹੈ, ਜਿਵੇਂ ਤੂੰ ਕਹਿੰਦੀ ਆਪਾਂ ਉਦਾਂ ਕਰਦੇ। ਚੰਗਾ ਫਿਰ, ਹੁਣ ਆਪਾਂ ਚੱਲਦੇ ਆਂ। ਕੱਲ ਮੈਂ ਸਮਾਨ ਭਿਜਵਾ ਦਾਂਗੀ ਤੇ ਆਪਣਾ ਖਿਆਲ ਰੱਖੀ। ਠੀਕ ਹੈ। ਵੀਰੇ ਕਿੱਥੇ ਚੱਲਣਾ ਹੈ? ਉਹ ਪਰਨੀਤ, ਉਹ ਮੈਂ ਕੰਮ ਚੱਲਿਆ ਸੀਗਾ। ਕਿਹੜੇ ਕੰਮ? ਉਹ ਪਰਨੀਤ, ਤੂੰ ਕਿਉਂ ਫਿਕਰ ਕਰਦੀ ਹੈ? ਨਾਲੇ ਪਰਨੀਤ, ਅੱਜ ਤੋਂ ਬਾਅਦ ਆਪਣੇ ਸਾਰੇ ਕੰਮ ਸਿੱਧੇ ਹੋਣਗੇ। ਚਲ ਚੰਗਾ, ਛੇਤੀ ਆਈ। ਤੇ ਤੂੰ ਆਪਣਾ ਖਿਆਲ ਰੱਖੀ, ਠੀਕ ਹੈ? ਮੈਂ ਹੁਣੇ ਆਇਆ। ਭਾਈ ਵਧੀਆ ਹੋਇਆ ਤੁਸੀਂ ਮਿਲ ਗਏ। ਗੁਰਲੀਨ ਦੀਦੀ ਨੇ ਭੇਜਿਆ ਸੀ ਅੱਛਾ, ਨਾਲ ਆ ਚਿੱਠੀ ਵੀ। ਚੱਲ ਚੰਗਾ। ਹੈਲੋ। ਹੈਲੋ ਕੀਰਤ, ਹਾਂ? ਛੇਤੀ ਆ ਜਾ। ਮੇਰੇ ਭਰਾ ਨੇ ਮੈਨੂੰ ਮਾਰ ਦੇਣਾ ਹੈ। ਮੈਨੂੰ ਮਸਜਿਦ ਤੇ ਆ ਕੇ ਬਚਾ ਲੈ। ਮੈਂ ਛੇਤੀ ਆਇਆ। ਹਾਂ ਹਾਂ, ਆਇਆ ਮੈਂ। ਗੁਰਲੀਨ, ਗੁਰਲੀਨ, ਗੁਰਲੀਨ। ਕੀਰਤ ਦੇਖ, ਮੇਰੇ ਵੀਰ ਨੇ ਮੇਰਾ ਕੀ ਹਾਲ ਕਰ ਦਿੱਤਾ। ਮੈਨੂੰ ਇੱਥੋਂ ਲੈ ਜਾ। ਗੁਰਲੀਨ, ਤੂੰ ਠੀਕ ਤਾਂ ਹੈ ਨਾ? ਤੂੰ ਵੀਰੇ ਦਾ ਸਮਾਨ ਲਿਆਇਆ? ਮੇਰੇ ਕੋਲ ਹੀ ਆ। ਇਹਨੂੰ ਕੋਲੇ ਰੱਖ, ਮੈਨੂੰ ਇੱਥੇ ਲੈ ਜਾ। ਉਹ ਫੜ ਲਓ ਇਸ ਮੁੰਡੇ ਨੂੰ, ਖੜਾ ਓਏ। ਇੰਸਪੈਕਟਰ ਸਾਹਿਬ, ਬਚਾ ਲਓ ਮੈਨੂੰ ਇਸ ਤੋਂ। ਕੀ ਹੋਇਆ ਕੁੜੀਏ ਤੈਨੂੰ? ਇੰਸਪੈਕਟਰ ਸਾਹਿਬ, ਹਾਂ ਮੁੰਡਾ ਨਸ਼ੇ ਦਾ ਵਪਾਰੀ ਹੈ ਤੇ ਅੱਜ ਵੀ ਨਸ਼ਾ ਵੇਚਣ ਚੱਲਿਆ ਸੀ। ਜਦੋਂ ਮੈਨੂੰ ਮਨਾ ਕੀਤਾ ਤਾਂ ਮੈਨੂੰ ਜ਼ਬਰਦਸਤੀ ਇੱਥੇ ਲੈ ਆਇਆ। ਅੱਛਾ, ਆਹ ਕੰਮ ਵੀ ਕਰਦਾ ਹੈ। ਚੈੱਕ ਕਰੋ ਮੁੰਡੇ ਹੱਥ 'ਚ ਕੀ ਹੈ। ਜਨਾਬ, ਇਹ ਤਾਂ ਚਿੱਟਾ ਹੈ। ਚਿੱਟਾ ਹੈ? ਬਿਠਾਓ ਮੁੰਡੇ ਨੂੰ ਗੱਡੀ 'ਚ, ਸਾਡੇ ਦੇ ਝੱਡੇ ਪਾੜ ਦੋ। ਹਰਨਾਮ ਸਿੰਘ ਦੇ ਮੁੰਡੇ ਕੀਰਤ ਨੇ ਬੜਾ ਦੁਖੀ ਕੀਤਾ। ਸੋਚਿਆ ਸੀ ਹਰਨਾਮ ਸਿੰਘ ਮਰ ਗਿਆ ਤੇ ਜ਼ਮੀਨ ਸੌਖੀ ਹੱਥ ਆ ਜੂਗੀ, ਪਰ ਕੱਲ ਦਾ ਸ਼ੋਕਰਾ ਮੈਨੂੰ ਅੱਖਾਂ ਦਿਖਾਉਂਦਾ ਹੈ। ਵੀਰੇ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਕੀਰਤ ਮੇਰੇ ਨਾਲ ਸਕੂਲ 'ਚ ਪੜ੍ਹਦਾ ਸੀ ਤੇ ਮੈਨੂੰ ਪਸੰਦ ਵੀ ਬਹੁਤ ਕਰਦਾ ਸੀ। ਇਹ ਕੰਮ ਤਾਂ ਹੁਣ ਤੂੰ ਮੇਰੇ ਤੇ ਛੱਡ ਦੇ।